ਪਿਛਲੇ ਡੰਗਾਂ ਦੇ ਵਿੱਚ ਰਿਪਨ ਖੁਸ਼ੀ ਹੁਣੀ ਵੀ ਆਏ ਸੀ ਔਰ ਉਹਨਾਂ ਨੇ ਵੀ ਇਹ ਚੀਜ਼ ਬੜੀ ਆਪਣੇ ਵਲੋਗਾਂ ਦੇ ਵਿੱਚ ਕਈ ਗਰੀਬ ਆ ਬਹੁਤ ਪਿਛੋਕੜ ਆ 100 ਸਾਲ ਪਿੱਛੇ ਤੁਸੀਂ ਜਾਣਾ ਹੋਵੇ ਤਾਂ ਤੁਸੀਂ ਚੱਲ ਲੈਂਦੇ ਪੰਜਾਬ ਚ ਆਇਓ ਬਾਬੇ। ਹੁਣ ਆਪਾਂ ਤੁਹਾਨੂੰ ਬਾਹਰ ਦਾ ਵਿਊ ਕਰਵਾਉਂਦੇ ਆ ਇੱਕ ਵਾਰੀ ਘਰ ਦਾ ਕੱਚਾ ਉਹ ਅੱਗੇ ਤੱਕ। ਇਸੇ ਤਰ੍ਹਾਂ ਜਿਹੜੀ ਦੂਜੀ ਸਾਈਡ ਆ ਉਹ ਆ ਪਰ ਛੱਤੀਆਂ ਜਿਹੜੀਆਂ ਨੇ ਇਹ ਵੀ ਖਤਮ ਹੋ ਗਈਆਂ ਨੇ। ਸਿਰਕੀ ਦੀ ਛੱਤ ਹੈ, ਛੱਤ ਦੇ ਵਿੱਚ ਲੱਸੀ ਵੀ ਹੈਗੀ ਹੈ। ਲੇਕਿਨ ਸਾਨੂੰ ਸ਼ਰਮ ਨਹੀਂ ਆਉਂਦੀ ਬਿਲਕੁਲ ਵੀ ਕਿਸਾਨਾਂ ਦੇ ਪੁੱਤਰ ਹੋ ਕੇ ਆਪ ਕਿਸਾਨ ਹੋ ਕੇ 100 ਗੰਢਾ ਵੀ ਖਾਣਾ 100 ਛੱਤਰ ਵੀ ਖਾਣਾ ਤੇ ਕਰਨਾ ਕਰਾਉਣਾ ਅਸੀਂ ਕੁਛ ਵੀ ਨਹੀਂ। ਹਾਂਜੀ ਬਾਬਿਓ ਕਿੱਦਾਂ ਤਗੜੇ ਹੋ ਸਾਰੇ, ਰੱਬ ਤੁਹਾਨੂੰ ਵਧੀਆ ਹੀ ਰੱਖੇ, ਹੱਸਦੇ ਵਸਦੇ ਰਹੋ। ਸਿਆਣੇ ਕਹਿੰਦੇ ਨੇ ਕਿ ਪਤਾ ਨਹੀਂ ਕਦੋਂ ਤੇ ਕਿਹੜਾ ਸਮਾਂ ਤੁਹਾਡੀ ਕਬੂਲੀਅਤ ਦਾ ਹੁੰਦਾ ਕਿ ਤੁਹਾਡੇ ਮੂੰਹ ਚੋਂ ਨਿਕਲੇ ਹੋਏ ਬੋਲ ਰੱਬ ਉਸੇ ਟਾਈਮ ਸੁਣਦਾ ਆ ਜਾਂ ਤੁਹਾਡੇ ਦਿਲ ਦੇ ਵਿੱਚ ਆਈ ਹੋਈ ਸੋਚ ਰੱਬ ਉਸ ਸਮੇਂ ਕਬੂਲ ਕਰ ਲੈਂਦਾ ਔਰ ਜੋ ਤੁਸੀਂ ਚੀਜ਼ ਚਾਹੁੰਦੇ ਹੋ ਉਹ ਤੁਹਾਡੀਆਂ ਅੱਖਾਂ ਦੇ ਸਾਹਮਣੇ ਆ ਜਾਂਦੀ ਹੈ, ਤੁਹਾਨੂੰ ਮਿਲ ਜਾਂਦੀ ਹੈ। ਅੱਜ ਮੇਰੇ ਨਾਲ ਵੀ ਕੁਛ ਇਦਾਂ ਦਾ ਹੀ ਹੋਇਆ। ਈਦ ਦਾ ਦੂਜਾ ਦਿਨ ਹੈ, ਯਾਨੀ ਕਿ ਟਰੂ ਹੈ, ਟਰੂ ਮਰੂ ਹੋਣਾ ਤੇ ਦੁਨੀਆ ਇੱਦਾਂ ਮਨਾਉਂਦੀ ਫਿਰਦੀ ਆ। ਕੋਈ ਆਪਣੇ ਸਹੁਰਿਆਂ ਤੇ ਗਿਆ, ਕੋਈ ਕਿਤੇ ਗਿਆ ਸਜਣਾ ਬੇਲੀਆਂ ਨਾਲ ਹੈ ਤੇ ਆਪਣੀ ਅੱਜ ਪਾਣੀ ਦੀ ਵਾਰੀ ਆਪਾਂ ਲਾਉਂਦੇ ਫਿਰਦੇ ਹਾਂ ਪਾਣੀ। ਕਮਾਦ ਨੂੰ ਪਾਣੀ ਲਾਇਆ ਨਹਿਰ ਦਾ, ਤੁਸੀਂ ਵੇਖ ਸਕਦੇ ਹੋ। ਤੇ ਮੈਂ ਆਪਣੇ ਦੂਜੇ ਖੇਤ ਸੀਗਾ, ਉੱਥੋਂ ਮੈਂ ਫਿਰਦਾ ਫਿਰਦਾ ਨਾ ਆਇਆ ਇੱਧਰ ਨੂੰ ਤਾਂ ਪਿਆਸ ਮੈਨੂੰ ਬੜੀ ਲੱਗੀ। ਮੈਂ ਸੋਚਿਆ ਯਾਰ ਨਾ ਦੇਖਦਾ ਕੋਈ ਟੂਬਲ ਚੱਲਦਾ ਹੋਣਾ ਤਾਂ ਉੱਥੋਂ ਪਾਣੀ ਪੀ ਲੈਣਾ। ਟੂਬਲ ਵੇਖਿਆ ਬੰਦ, ਅੱਗੇ ਗਿਆ ਅਗਲਾ ਟੂਬਲ ਵੀ ਬੰਦ। ਤੇ ਮੈਂ ਕਿਹਾ ਨਹਿਰ ਦਾ ਪਾਣੀ ਬਾਹਲਾ ਗੰਦਲਾ ਹੁੰਦਾ, ਪੀ ਨਹੀਂ ਹੁੰਦਾ। ਤੇ ਮੈਂ ਟੁਰਦਾ ਟੁਰਦਾ ਆਪਣੇ ਨੈਸ ਖੇਤ ਆ ਗਿਆ ਤੇ ਇੱਥੇ ਆਪਾਂ ਮੰਜਾ ਮੁੰਜਾ ਰੱਖਿਆ ਹੋਇਆ ਨਾ। ਮੈਂ ਕਿਹਾ ਵੀ ਚੱਲ ਝੱਟ ਜਾ ਕੇ ਨਾ ਮੈਂ ਉੱਥੇ ਸਾਹ ਸੂ ਲਈਆਂ ਤੇ ਬਹਿਨੇ ਆ ਹਨਾ। ਤੇ ਜਾਂ ਮੈਂ ਇੱਥੇ ਆਇਆ ਨਾ, ਇੱਥੇ ਆ ਕੇ ਮੈਂ ਕੀ ਵੇਖਿਆ ਤੁਹਾਨੂੰ ਦੱਸਦਾ। ਸਾਹਮਣੇ ਮੋਟਰਸਾਈਕਲ ਖੜੀ ਹੈ, ਪਤਾ ਨਹੀਂ ਕਿਹਦੀ ਮੋਟਰਸਾਈਕਲ ਆ, ਆਪਣੇ ਇੱਥੇ ਖੇਤ ਲਾਗੇ ਖੜੀ ਹੈ ਤੇ ਨਾਲ ਝੋਲਾ ਟੰਗਿਆ ਹੋਇਆ ਆ ਵੇਖੋ। ਤੇ ਇਸ ਝੋਲੇ ਦੇ ਵਿੱਚ ਠੰਡੇ ਪਾਣੀ ਦੀਆਂ 2 ਬੋਤਲਾਂ ਤੇ ਨਾਲ ਗਲਾਸ ਹੈ ਕਿ ਰੱਬ ਦੀ ਕੁਦਰਤ ਹੈ। ਤੁਸੀਂ ਵੇਖ ਲਓ ਕਿ ਮੈਂ ਸੋਚਦਾ ਸੀ ਔਰ ਮੈਂ ਲੱਭਦਾ ਫਿਰਦਾ ਸੀ ਕਿ ਪਾਣੀ ਮੈਨੂੰ ਕਿਤੋਂ ਲੱਭ ਜਾਏ ਹਨਾ, ਮੈਂ ਪਾਣੀ ਪੀ ਲਾਂ। ਤੇ ਪਾਣੀ ਪੀ ਕੇ ਨਾ ਬਾਕੀ ਗੱਲਬਾਤ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਅੱਜ ਗੱਲ ਬੜੀ ਇੱਕ ਜ਼ਰੂਰੀ ਤੁਹਾਡੇ ਨਾਲ ਸਾਂਝੀ ਕਰਨੀ ਹੈ। ਦੁੱਖ ਵੀ ਹੈ ਲੇਕਿਨ ਗੱਲ ਵੀ ਸਾਂਝੀ ਕਰਨੀ ਹੈ। ਦੁੱਖ ਕਿਸ ਗੱਲ ਦਾ ਉਹ ਵੀ ਤੁਹਾਨੂੰ ਦੱਸਣਾ ਤੇ ਗੱਲ ਵੀ ਬੜੀ ਜ਼ਰੂਰੀ ਹੈ ਵੀ ਤੁਹਾਡੇ ਨਾਲ ਮੈਂ ਸਾਂਝੀ ਕਰਨੀ ਹੈ। ਪਾਣੀ ਪੀ ਕੇ ਆਪਾਂ ਕਰਦੇ ਪਾਣੀ ਆਪਾਂ ਪੀਂਦੇ ਹਾਂ ਬਾਬਿਓ। ਪਾਣੀ ਹਮੇਸ਼ਾ ਸਿਆਣੇ ਕਹਿੰਦੇ ਨੇ ਕਿ ਬਹਿ ਕੇ ਪੀਣਾ ਚਾਹੀਦਾ। ਸਾਡੇ ਦੀਨ ਦੇ ਵਿੱਚ ਵੀ ਹੁਕਮ ਹੈ ਕਿ ਪਾਣੀ ਬਹਿ ਕੇ ਪੀਓ ਹਮੇਸ਼ਾ, ਲੇਕਿਨ ਖਲੋ ਕੇ ਪੀਣ ਤੇ ਵੀ ਕੋਈ ਮਨਾਹੀ ਨਹੀਂ ਹੈ। ਕਈ ਮੌਲਵੀਆਂ ਨੇ ਇਹਦੇ ਬਾਰੇ ਡਿਬੇਟਾਂ ਕੀਤੀਆਂ ਹੋਈਆਂ ਨੇ ਪਾਣੀ ਬਾਰੇ, ਲੇਕਿਨ 3 ਘੁੱਟਾਂ ਵਿੱਚ ਜਿਹੜਾ ਸੁਨਨਤ ਹੈ ਪਾਣੀ ਪੀਣਾ ਚਾਹੀਦਾ ਕਿ 3 ਵਾਰੀ ਸਾਹ ਲਾ ਕੇ ਪਾਣੀ ਪੀਓ। ਪਾਣੀ ਆਪਾਂ ਪੀਂਦੇ ਹਾਂ ਫਿਰ ਆਪਾਂ ਗੱਲਬਾਤ ਕਰਦੇ ਨਾਲੇ ਆਪਾਂ ਚੱਲਦੇ ਹਾਂ ਇੱਧਰ ਕਣਕ ਵਿਖਾਉਂਦੇ ਹਾਂ ਤੁਹਾਨੂੰ। ਕਣਕ ਵੇਖ ਕੇ ਦੱਸਿਓ ਕਿ ਕਣਕ ਮਾਸ਼ਾਅੱਲਾ ਆਪਣੀ ਕਿੱਦਾਂ ਦੀ ਹੈ, ਕਿਉਂਕਿ ਵਿਸਾਖੀ ਹੁਣ ਨੇੜੇ ਆ, ਬਸ 1-2 ਦਿਨ ਰਹਿ ਗਏ ਨੇ। 13 ਅਪ੍ਰੈਲ ਆ, ਆਈ ਵਿਸਾਖੀ ਸੋਹਣਿਆ ਤੂੰ ਪੱਟਦੇ ਤੂੰ ਢੋਲ ਨਹੀਂ ਤਾਂ ਬੇਲੀ ਅੱਜ ਪੀਪਾ ਖੜਕੂ। ਪਾਣੀ ਵਾਲਾ ਬੰਦਾ ਲੱਭ ਗਿਆ ਜੇ। ਮੈਂ ਵੇਂਦਾ ਸੀ ਕਿ 4 ਚੁਫੇਰੇ ਬੰਦਾ ਕੋਈ ਨਹੀਂ ਤੇ ਆ ਪਾਣੀ ਕਿੰਨੇ ਟੰਗਿਆ ਹੋਇਆ। ਤੇ ਮੈਂ ਇੱਧਰ ਵੇਖਿਆ ਖੁਸਰ ਫੁਸਰ ਹੋਈ ਆ ਥੋੜੀ ਜੀ। ਸਾਹਮਣੇ ਵੇਖਦੇ ਪਏ ਬੰਦਾ ਕਣਕ ਵੱਢਦਾ ਪਿਆ। ਇਹ ਯਾਰ ਦਾ ਪਾਣੀ ਆ, ਇਹ ਇੱਧਰ ਲੱਗਿਆ ਹੋਇਆ ਸੀ, ਮੈਂ ਇਹਨੂੰ ਦੇਖਿਆ ਹੀ ਕੋਈ ਨਹੀਂ। ਤੇ ਹੁਣ ਕਣਕ ਹਿੱਲੀ, ਮੈਂ ਕਿਹਾ ਇੱਧਰ ਕਣਕ ਹੋਰੇ ਕਿਉਂ ਹਿੱਲਦੀ ਆ, ਕਿਉਂਕਿ ਉਦੋਂ ਇਹਨੇ ਅਪਰਾਧ ਨਹੀਂ ਸੀ ਵੱਢੀ, ਪਰਲੀ ਸਾਈਡ ਤੇ ਹੀ ਸੀ। ਆਵਾਜ਼ ਮਾਰੀ, ਪੁੱਛਿਆ ਭਾਊ ਪਾਣੀ ਤੇਰਾ? ਆਂਦਾ ਆਹੋ ਯਾਰ ਪਾਣੀ ਮੇਰਾ। ਲਈ ਆ, ਮੈਂ ਵੀ ਪੀ ਲੈਣਾ। ਮੈਂ ਕਿਹਾ ਚੱਲ ਇਹ ਤਾਂ ਵਧੀਆ ਹੋ ਗਿਆ, ਇਹ ਤਾਂ ਵਧੀਆ ਹੋ ਗਿਆ। ਤੇ ਮਾਰ ਸਾਹਿਬ ਪੀਓ ਪਾਣੀ, ਕਣਕ ਵੱਢਦੇ ਪਏ ਹੋ? ਮੈਂ ਪੀਤਾ ਹੁਣ, ਗਲਾਸ ਪੀਤਾ ਪੂਰਾ। ਪੀਲਾ ਕੱਲਾ ਹੀ ਲੱਗਾ ਖਾਣਾ? ਅੱਛਾ, ਕਣਕਾਂ ਨੂੰ ਹੱਥ ਲੱਗ ਗਿਆ ਮਾਸ਼ਾਅੱਲਾ। ਸੁੱਕੀ ਹੈ? ਅੱਛਾ ਹਾਂ, ਵਿੱਚੋਂ ਬਿਲਕੁਲ ਆਕੜੀ ਪਈ। ਇਹਦਾ ਮਤਲਬ ਹੈ ਕਿ ਆਪਾਂ ਮਸ਼ੀਨ ਸ਼ੁਰੂ ਲਾ ਦਈਏ। ਸੌਖਾ ਹੱਥ ਚੱਲਦਾ ਪਿਆ ਹੈ। ਸੁੱਕੀ ਤੇ ਚੱਲਦਾ ਹੱਥ, ਸੁੱਕੀ ਤੇ ਮੈਂ ਕਿਹਾ ਚੱਲਦਾ ਹੱਥ। ਅੱਛਾ, ਇਹ ਬੇਲੀਓ ਆਪਣਾ ਗਵੰਡੀ ਆ ਮਰੱਬੇ ਦਾ ਵੀ ਤੇ ਘਰ ਦਾ ਵੀ, ਮਹਾਰਾਸ਼ਟਰ ਹੁਸੈਨ ਜੁੜਕਾ। ਮੂੰਹ ਸ਼ੂ ਲਵੇਟਿਆ ਤੇ ਮੈਂ ਕੋਈ ਨਹੀਂ ਪਛਾਣਿਆ। ਆ ਤੂੰ ਪਰਾਤ ਜਿਲੇ ਲਾਈ ਹੈ ਨਾ, ਉਹਲੇ ਮੈਨੂੰ ਪਤਾ ਲੱਗਾ ਕਿ ਇੱਧਰ ਕੋਈ ਬੰਦਾ ਕਣਕ ਵੱਢਣ ਡਿਆ। ਮੈਂ ਪਰਾਂ ਮੰਜੇ ਤੇ ਬੈਠਾ ਬੜੀ ਦੇਰ ਦਾ, ਪਾਣੀ ਪੀਤਾ ਤੇਰੇ ਸਕੂਟਰ ਨਾਲ ਖੋਲ ਕੇ ਆ ਕੇ। ਮੈਂ ਕਿਹਾ ਯਾਰ ਇੱਥੇ ਬੰਦਾ ਵੀ ਕੋਈ ਨਹੀਂ, ਪਾਣੀ ਖੋਰੇ ਕਿੰਦਾ ਪਿਆ। ਮਾਰ ਨੂੰ ਵੇਖਿਆ ਤੇ ਉਹ ਪਰਾਂ ਛੜੀਆਂ ਮੱਝਾਂ। ਮੈਂ ਕਿਹਾ ਉਹ ਤਾਂ ਆਉਂਦਾ ਹੀ ਨਹੀਂ, ਉਹ ਤਾਂ ਆਉਂਦਾ ਪੈਦਲ, ਕਿਉਂਕਿ ਡੰਗਰ ਲਿਆਣੇ ਹੁੰਦੇ ਨੇ। ਮਾਰ ਇਸ ਵਾਰੀ ਇੱਕ ਹੈ ਕਿ ਕਣਕਾਂ ਡਿੱਗੀਆਂ ਨਹੀਂ,
ਮਾਸ਼ਾਅੱਲਾ ਵੇਖਿਆ ਕਣਕਾਂ ਦੇ ਕੱਦ ਬਿਲਕੁਲ ਸੁਖਿਆਈ ਰਾਸੀ ਐਡਵਾਂਸਰਾਂ ਨੂੰ ਵੀ ਤੇ ਹੈ ਹਾਂ ਇੰਜੀ ਗੱਲ ਹੈ। ਬੜਾ ਕੱਦ ਆ ਕਣਕ ਦਾ ਵੇਖਿਆ ਨਾ, ਬੰਦਾ ਲੁਕਦਾ ਵਿੱਚ। ਗੱਲ ਇਹ ਕਰਨੀ ਸੀ ਜ਼ਰੂਰੀ ਕਿ ਸਾਨੂੰ ਸ਼ਰਮ ਨਹੀਂ ਆਉਂਦੀ ਯਾਰ। ਵੈਸੇ ਅਸੀਂ ਕਿਸਾਨਾਂ ਦੇ ਪੁੱਤਰ ਹਾਂ। ਪੰਜਾਬ ਦੇ ਵਿੱਚ, ਪਾਕਿਸਤਾਨ ਦੇ ਵਿੱਚ ਸਭ ਤੋਂ ਵੱਧ ਗਿਣਤੀ ਪਿੰਡਾਂ ਦੀ ਆ, ਪਿੰਡਾਂ ਵਾਲਿਆਂ ਦੀ ਆ। ਔਰ ਸ਼ੋਭਿਆਂ ਦੇ ਲਿਹਾਜ਼ ਨਾਲ, ਕੰਮਾਂ ਕਾਰਾਂ ਦੇ ਲਿਹਾਜ਼ ਨਾਲ ਕਿਸਾਨੀ ਦੀ ਵੱਡੀ ਗਿਣਤੀ ਆ। 70% ਕਿਸਾਨੀ ਹੈ ਔਰ ਮੈਸ਼ੀਅਤ ਦੇ ਵਿੱਚ ਵੀ ਸਾਡਾ ਸਭ ਤੋਂ ਵੱਡਾ ਕਿਰਦਾਰ ਹੈ। ਲੇਕਿਨ ਸਾਨੂੰ ਸ਼ਰਮ ਨਹੀਂ ਆਉਂਦੀ ਬਿਲਕੁਲ ਵੀ, ਕਿਸਾਨਾਂ ਦੇ ਪੁੱਤਰ ਹੋ ਕੇ, ਆਪ ਕਿਸਾਨ ਹੋ ਕੇ ਅਸੀਂ ਆਪਣੇ ਕਿਸਾਨ ਵਾਸਤੇ, ਆਪਣੇ ਆਪ ਵਾਸਤੇ ਆਵਾਜ਼ ਨਹੀਂ ਚੁੱਕ ਸਕੇ ਔਰ ਨਾ ਅਸੀਂ ਚੁੱਕੀ ਹੈ। ਪਤਾ ਨਹੀਂ ਕੀ ਗੱਲ ਹੈ ਕਿ ਅਸੀਂ 100 ਗੰਢਾ ਵੀ ਖਾਣਾ, 100 ਛੱਤਰ ਵੀ ਖਾਣਾ ਤੇ ਕਰਨਾ ਕਰਾਉਣਾ ਅਸੀਂ ਕੁਛ ਵੀ ਨਹੀਂ। 2 ਤੋਂ 4 ਬੰਦਿਆਂ ਤੋਂ ਸਿਵਾ ਕੋਈ ਬੰਦਾ ਨਾ ਸੋਸ਼ਲ ਮੀਡੀਆ ਤੇ ਬੋਲਿਆ, ਨਾ ਕਿਸੇ ਨੇ ਆਵਾਜ਼ ਚੱਕੀ ਆ। ਔਰ ਇੱਕ ਐਮਪੀਏ ਸਾਡੇ ਨਾਲ ਦੇ ਹਲਕੇ ਦਾ ਸਾਈ ਹੈ, ਉਹ ਬੋਲਿਆ ਪਾਰਲੀਮੈਂਟ 'ਚ ਜਾ ਕੇ। ਹੋਰ ਕਿਸੇ ਬੰਦੇ ਨੇ ਨਹੀਂ ਕਿਹਾ ਕਿ ਕਣਕ ਦਾ ਰੇਟ ਕਿਸਾਨ ਨੂੰ 5000 ਰੁਪਏ ਤੋਂ ਘੱਟ ਵਾਰੇ 'ਚ ਨਹੀਂ ਹੈ। ਘਾਟਾ ਪੈਂਦਾ ਕਿਸਾਨ ਨੂੰ, ਉਹਦੀ ਮੁੱਲ ਵੀ ਨਹੀਂ, ਮਿਹਨਤ ਵੀ ਨਹੀਂ ਮਿਲਦੀ, ਮੁੱਲ ਵੀ ਨਹੀਂ ਮਿਲਦਾ। ਸੋ ਮਿਹਰਬਾਨੀ ਕਰਕੇ ਗੌਰਮੈਂਟ ਰਿਵਿਊ ਕਰੇ ਫੈਸਲੇ ਨੂੰ ਔਰ ਰੇਟ ਜਿਹੜਾ ਵੇ ਉਹ ਘੱਟੋ ਘੱਟ 5000 ਰੁਪਇਆ ਕੱਢੇ। 3900 ਰੁਪਇਆ ਰੇਟ ਇਹਨਾਂ ਨੇ ਕੱਢਿਆ ਔਰ ਮੰਡੀਆਂ ਵਿੱਚ 3400 3500 ਬੋਲੀ ਤੇ ਕਣਕ ਜਿਹੜੀ ਆ ਉਹ ਵਿਕਦੀ ਪਈ ਹੈ। ਸੋਸ਼ਲ ਮੀਡੀਆ ਤੇ ਅਸੀਂ ਸਾਰਾ ਦਿਨ ਸਲੋਮੋ, ਟਿਕਟੋਕਾਂ, ਲੈਟਰਮ ਪਟਰਮ, ਗੰਦੀਆਂ ਪਿਲੀਆਂ ਵੀਡੀਓ ਖੱਚਾਂ ਮਾਰਦੇ ਰਹਿੰਦੇ ਆ। ਲੇਕਿਨ ਯਾਰ ਅਸੀਂ ਆਪਣੇ ਆਪ ਵਾਸਤੇ ਆਵਾਜ਼ ਨਹੀਂ ਚੁੱਕਦੇ ਯਾਰ। ਆ ਕੋਈ ਵੀ ਧਾਰਮਿਕ ਮੁੱਦਾ ਹੋ ਜਾਏ ਤੇ ਅਸੀਂ ਬੜਾ ਟੱਪ ਕੇ ਬੋਲਣਾ ਉਹਦੇ ਤੇ ਹੈ। ਫਲਸਤੀਨ ਤੇ ਅਸੀਂ ਰੌਲਾ ਪਾ ਕੇ ਬੋਲਦੇ ਹਾਂ, ਹੈ ਨਾ। ਕਸ਼ਮੀਰ ਤੇ ਰੌਲਾ ਸੰਗ ਪਾੜ ਕੇ ਬੋਲਦੇ ਹਾਂ। ਲੇਕਿਨ ਆਪਣੇ ਮੁਲਕ ਦੇ ਵਿੱਚ, ਆਪਣੇ ਬੈਕਯਾਰਡ ਦੇ ਵਿੱਚ ਕਿੰਨੇ ਫਲਸਤੀਨ ਬਣੇ ਪਏ ਨੇ, ਕਿੰਨੇ ਲੋਕ ਭੁੱਖ ਨਾਲ ਮਰਦੇ ਪਏ ਨੇ, ਕਿੰਨੇ ਲੋਕ ਆਪਣੀ ਜ਼ਿੰਦਗੀ ਤੋਂ ਤੰਗ ਨੇ, ਕਿੰਨੇ ਕਸ਼ਮੀਰ ਇੱਥੇ ਬਣੇ ਪਏ ਨੇ। ਅਸੀਂ ਉਹਨਾਂ ਨਾਲ ਵੇਖਦੇ ਨੇ ਔਰ ਬਣ ਰਹੇ ਨੇ ਹੌਲੀ ਹੌਲੀ, ਅਸੀਂ ਉਹਨਾਂ ਨਾਲ ਧਿਆਨ ਹੀ ਨਹੀਂ ਕਰਦੇ। ਸਭ ਤੋਂ ਵੱਡਾ ਫੈਕਟਰ ਕਿਸਾਨੀ, ਕਿ ਤੁਸੀਂ ਕਿਸਾਨ ਨੂੰ ਬੂਸਟ ਕਰਨ ਦੀ ਬਜਾਏ ਤੁਸੀਂ ਕਿਸਾਨ ਨੂੰ ਸੁੱਟਣ ਡਏ ਹੋ। ਮੈਂ ਪਿਛਲੀ ਵੀਡੀਓ ਦੇ ਵਿੱਚ ਟੋਟਲ, ਕਿਸੇ ਨੇ ਅਗਰ ਮੇਰੀ ਵੀਡੀਓ ਵੇਖੀ ਤਾਂ ਟਿਕਟੋਕ ਤੇ ਮਿਲੀਅਨ ਦੇ ਨੇੜੇ ਗਈ ਆ। ਅਗਰ ਕਿਸੇ ਨੇ ਵੇਖੀ ਹੋਵੇ ਤਾਂ ਮੈਂ ਟੋਟਲ ਖਰਚੇ, ਟੋਟਲ ਕਿਸਾਨ ਦੀ ਮਿਹਨਤ ਔਰ ਟੋਟਲ ਆਮਦਨੀ ਕਣਕ ਦੀ 6 ਮਹੀਨਿਆਂ ਦੀ ਫਸਲ ਦੀ ਮੈਂ ਲਾ ਕੇ ਐਵਰੇਜ ਕੱਢ ਕੇ 23000 ਰੁਪਇਆ ਬਚਾਇਆ ਸੀ। ਹੁਣ ਛਮਾਈ ਦੇ ਵਿੱਚ ਇੱਕ ਕਿੱਲਾ 23000 ਰੁਪਇਆ ਦਿੰਦਾ ਪਿਆ। ਤੇ ਇਸੇ ਤਰ੍ਹਾਂ ਕਰਕੇ 2-4 ਕਿੱਲੇ ਕਣਕ ਹੈਗੀ ਹੈ ਕਿਸੇ ਬੰਦੇ ਦੇ ਕੋਲੇ। ਉਸ ਤੋਂ ਵੱਡੇ ਕਿਸਾਨ ਤਾਂ ਵੱਧ ਗਿਣਤੀ ਛੋਟੇ ਜ਼ਿਮੀਂਦਾਰਾਂ ਦੀ ਹੈ, ਵੱਡੀ ਸਰਦਾਰਾਂ ਦੀ, ਵੱਡਿਆਂ ਜ਼ਿਮੀਂਦਾਰਾਂ ਦੀ ਗਿਣਤੀ ਘੱਟ ਹੈ। ਵੱਧ ਗਿਣਤੀ ਸਾਡੀ ਹੈ ਜਿਹੜੇ ਅਸੀਂ ਨਿੱਕੇ ਜ਼ਿਮੀਂਦਾਰ ਆ। ਤੇ ਯਾਰ ਸਾਨੂੰ 22-23000 ਰੁਪਇਆ ਕਿੱਲੇ ਪਿੱਛੇ ਬਚਦਾ। ਇਹ 1.5-2 ਲੱਖ ਰੁਪਇਆ ਬਣਦਾ 2-4 ਕਿੱਲੇ ਕਣਕ ਹੋਏ ਤਾਂ। ਤੇ ਉਸ 1.5-2 ਲੱਖ ਨਾਲ ਅਸੀਂ ਬੜੀਆਂ ਸਦਰਾਂ ਜੋੜੀਆਂ ਹੁੰਦੀਆਂ ਨੇ ਤੇ ਸਾਡੇ ਪੱਲੇ ਉਹ ਫਿਰ ਵੀ ਨਹੀਂ ਪੈਂਦਾ। ਇਹ ਨਹੀਂ ਹੈ ਕਿ ਕਣਕ ਦਾ ਰੇਟ ਵਧਣਾ ਨਹੀਂ ਹੈ, ਕਣਕ ਦਾ ਰੇਟ ਵਧੂਗਾ, ਲੇਕਿਨ ਵਧੇਗਾ ਉਦੋਂ ਜਦੋਂ ਸਾਡੇ ਭੜੋਲਿਆਂ ਚੋਂ, ਸਾਡੇ ਪਿੰਡਾਂ ਚੋਂ, ਸਾਡੇ ਖੇਤਾਂ ਚੋਂ ਕਣਕ ਜਾ ਚੁੱਕੀ ਹੋਏਗੀ, ਚਲੀ ਜਾਏਗੀ, ਕਿਸਾਨਾਂ ਦੇ ਕੋਲ ਨਹੀਂ ਹੋਏਗੀ, ਗੌਰਮੈਂਟ ਦੇ ਕੋਲ ਹੋਏਗੀ, ਉਹਨਾਂ ਦੇ ਬਾਰਦਾਨਿਆਂ 'ਚ ਹੋਏਗੀ, ਉਹਨਾਂ ਦੇ ਗੱਲਿਆਂ 'ਚ ਹੋਏਗੀ। ਫਿਰ ਕਣਕ ਦਾ ਰੇਟ ਵਧੇਗਾ। ਫਿਰ ਉਹ ਕਣਕ ਉਹੀ ਸਾਡੇ ਕੋਲੋਂ 3500 ਨੂੰ 3400 ਨੂੰ ਖਰੀਦੀ ਹੋਈ ਕਣਕ ਗੌਰਮੈਂਟ ਜਿਹੜੀ ਆ ਸਾਨੂੰ 5000 ਨੂੰ 6000 ਨੂੰ ਸਾਨੂੰ ਰਿਟਰਨ ਵੇਚੇਗੀ ਆਟਾ ਬਣਾ ਕੇ। ਹਾਂ ਅਗਰ ਨਹੀਂ ਕਰ ਸਕਦੇ, ਨਹੀਂ ਰੇਟ ਨਹੀਂ ਵੱਧਦਾ, ਠੀਕ ਹੈ, ਤਾਂ ਸਾਨੂੰ ਸਬਸਿਡੀ ਦੇਣ ਬਿਜਲੀ ਤੇ, ਸਾਨੂੰ ਸਬਸਿਡੀ ਦੇਣ ਖਾਦ ਤੇ, ਸਾਨੂੰ ਸਬਸਿਡੀ ਦੇਣ ਬੀਜਾਂ ਤੇ, ਸਪਰੇਵਾਂ ਤੇ, ਠੀਕ ਹੈ। ਘੱਟੋ ਘੱਟ ਸਬਸਿਡੀਆਂ ਸਾਡੀ ਜਿਹੜੀਆਂ ਚੀਜ਼ਾਂ ਤੇ ਹੋਣ, ਠੇਕੇ ਵੀ ਘਟ ਜਾਣ। ਸਹੀ ਹੈ। ਖਾਦਾਂ, ਸਪਰੇਵਾਂ 15000 ਦੀ DAP ਲੈ ਕੇ ਪਾਈ, ਯੂਰੀਆ 6000 ਦੀ ਲੈ ਕੇ ਪਾਈ। ਤੇ ਮੈਨੂੰ ਦੱਸੋ, ਸਾਨੂੰ ਖੁਦ ਸ਼ਰਮ ਕਰਨੀ ਚਾਹੀਦੀ ਕਿ ਅਸੀਂ ਕਿਸਾਨਾਂ ਦੇ ਪੁੱਤਰ ਹਾਂ ਯਾਰ। ਅਸੀਂ ਬੋਲਦੇ ਹੀ ਨਹੀਂ। ਗੱਲ ਇਹ ਨਾ ਕਿ ਅਸੀਂ ਹੁਣ ਕਿੱਥੋਂ ਲਿਆਈਏ ਸਰ ਛੋਟੂ ਰਾਮ, ਠੀਕ ਹੈ। ਇਹੋ ਜਿਹਾ ਹੀਰੇ, ਇਹੋ ਜਿਹਾ ਲਾਲ ਮਾਵਾਂ ਰੋਜ਼ ਰੋਜ਼ ਨਹੀਂ ਜੰਮਦੀਆਂ। ਸਰ ਛੋਟੂ ਰਾਮ ਜੰਮਿਆ ਸੀ ਤੇ ਕਿਸਾਨਾਂ ਦੀ ਪੀੜ ਸੀ ਉਸ ਬੰਦੇ ਨੂੰ। ਉਸ ਪੀੜ ਦੇ ਇਵਜ਼ ਉਹਨੇ ਪਤਾ ਨਹੀਂ ਕਿੰਨੇ ਕੁ ਬਿੱਲ ਮਨਜ਼ੂਰ ਕਰਵਾ ਲਿਆ ਸੀ ਕਿਸਾਨੀ ਵਾਸਤੇ। ਕਿਸਾਨ ਭਲਾਈ ਐਕਟ ਗੋਰੇ ਕੋਲੋਂ 1930 ਤੋਂ ਲੈ ਕੇ 42 ਤੱਕ, ਠੀਕ ਹੈ। ਫਸਲਾਂ ਦੇ ਮੁਆਵਜ਼ੇ ਵੀ ਉਹਨੇ ਕਰਵਾ ਲਿਆ ਸੀ। ਜਿਹੜੀਆਂ ਫਸਲਾਂ ਕੁਦਰਤੀ ਆਫਤਾਂ ਨਾਲ ਤਬਾਹ ਹੋ ਜਾਂਦੀਆਂ ਨੇ, ਕਿਸਾਨਾਂ ਦੇ ਪੜ੍ਹੇ ਲਿਖੇ ਬੱਚਿਆਂ ਨੂੰ ਨੌਕਰੀਆਂ ਤੱਕ, ਠੀਕ ਹੈ। ਹੋਰ ਵੀ ਕਈ ਸਬਸਿਡੀਆਂ ਔਰ ਕਈ ਬੰਦੀ ਜ਼ਮੀਨਾਂ ਉਹਨੇ ਛਡਵਾਈਆਂ। ਹੁਣ ਅਸੀਂ ਕਿੱਥੋਂ ਲਿਆਈਏ ਸਰ ਛੋਟੂ ਰਾਮ, ਹੈ ਜਿਹੜਾ ਆ ਕੇ ਸਾਡੀ ਕਿਸਾਨੀ ਦੀ ਆਵਾਜ਼ ਬਣੇ, ਜਿਹੜਾ ਆ ਕੇ ਫਿਰ ਕਿਸਾਨ ਦੀ ਪੀੜ ਨੂੰ ਆਪਣੀ ਪੀੜ ਮੰਨ ਕੇ ਤੇ ਆਵਾਜ਼ ਚੁੱਕੇ ਤੇ ਅੱਗੇ ਲੱਗੇ, ਠੀਕ। ਅਸੀਂ 2-2 4-4 5-5 10-10 ਕਿੱਲੇ ਵਾਲੇ ਤਾਂ ਕੁਝ ਨਹੀਂ ਨਾ ਕਰ ਸਕਦੇ। ਤੇ ਜਿਹੜੇ ਇੱਥੇ ਲੀਡਰ ਨੇ ਵੱਡੀ ਕਿਸਾਨੀ, ਜਿਹਨਾਂ ਕੋਲ 100-100 ਮੁਰੱਬਾ ਜਾਂ 200-200 ਕਿੱਲਾ, ਉਹ ਕੀ ਕਰਦੇ ਨੇ? ਜੇ ਕੋਈ ਧਰਨਾ ਲੱਗਦਾ, ਭੋਲੇ ਕਿਸਾਨ ਨਾਲ ਜਾਂਦੇ ਵੀ ਨੇ,
ਉਹ ਉਸਤਾਦ ਜੀ ਇਸਲਾਮਾਬਾਦ ਏਸੀ ਵਾਲੇ ਕਮਰੇ 'ਚ ਬਹਿ ਕੇ ਰੁਪਈਆ 2 ਕਰੋੜ ਤੇ ਆਪਣੇ ਜ਼ਿਲ੍ਹੇ ਦੇ ਨਾਜ਼ਮੀ ਦੀ ਟਿਕਟ ਲੈ ਕੇ ਤੋਂ ਘਰ ਆ ਜਾਂਦੇ ਨੇ। ਅੱਲਾ ਅੱਲਾ ਤੇ ਖੈਰ ਸੱਲਾ। ਉਹਨਾਂ ਨੂੰ ਕੀ ਪੀੜਾ 200 ਕਿੱਲਾ ਹੈਗਾ, ਸੱਜੇ ਖੱਬੇ ਉਹਨਾਂ ਦੇ ਕਾਰੋਬਾਰ ਚੱਲਦੇ ਨੇ। ਇੱਕ ਅੱਧਾ ਮੁੰਡਾ ਅਮਰੀਕਾ ਕੈਨੇਡਾ ਸੈੱਟ ਹੈ, ਪੈਸੇ ਉਹਨਾਂ ਨੂੰ ਆਉਂਦੇ ਨੇ, ਵਾਹੀ ਉਹਨਾਂ ਵਾਸਤੇ ਸ਼ੁਗਰ ਹੈ। ਸਾਡੀ ਇਹ ਰੋਜ਼ੀ ਰੋਟੀ ਹੈ, ਸਾਡੀ ਇਹ ਜ਼ਰੂਰਤ ਹੈ, ਸਾਡਾ ਢਿੱਡ ਜੁੜਿਆ ਹੋਇਆ ਇਹਦੇ ਨਾਲ। ਉਹਨਾਂ ਲੋਕਾਂ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ। ਸੋ ਕਦੀ ਵੀ ਯੁੱਗ ਪਲਟਿਆ, ਨੌਜਵਾਨਾਂ ਨੇ ਪਲਟਿਆ। ਔਰ ਹਮੇਸ਼ਾ ਤੁਹਾਨੂੰ ਦੱਸਾਂ, ਮਾੜੇ ਘਰਾਂ 'ਚੋਂ ਉੱਠੇ ਹੋਏ ਬੰਦੇ ਹੀ ਪਹਾੜ ਚੀਰਦੇ ਨੇ, ਉਹੀ ਯੁੱਗ ਪਲਟਦੇ ਨੇ। ਸੋ ਸਾਨੂੰ ਮਾੜੇ ਕਿਸਾਨਾਂ ਨੂੰ ਬੋਲਣਾ ਪੈਣਾ, ਸਾਨੂੰ ਅੱਗੇ ਲੱਗਣਾ ਪੈਣਾ। ਸਾਨੂੰ ਇਹ ਗੱਲ ਹਕੂਮਤ ਦੇ ਮੱਥੇ 'ਤੇ ਵੱਜ ਕੇ ਕਰਨੀ ਪੈਣੀ ਆ ਕਿ ਬਾਈ ਸਾਡਾ ਨਹੀਂ ਸਰਦਾ। ਔਰ ਤੁਸੀਂ ਹਮੇਸ਼ਾ ਗੱਲ ਨੋਟ ਕੀਤੀ ਹੋਊਗੀ ਕਿ ਜਦੋਂ ਵੀ ਕੋਈ ਮਸਲਾ, ਕੋਈ ਪ੍ਰੋਗਰਾਮ ਇਹਨਾਂ ਕਰਨਾ ਹੁੰਦਾ, ਕੋਈ ਮੀਟਿੰਗ ਕਰਨੀ ਹੁੰਦੀ ਆ, ਨਿਊਜ਼ਾਂ ਵਾਲੇ ਚੀਕ ਕੇ ਕਹਿ ਰਹੇ ਹੁੰਦੇ ਨੇ ਕਿ ਅੱਜ ਹਕੂਮਤ ਤਾਜਰ ਬਰਾਦਰੀ ਨਾਲ ਮੀਟਿੰਗ ਕਰ ਰਹੀ ਹੈ, ਅੱਜ ਹਕੂਮਤ ਕਾਰਪੋਰੇਟ ਘਰਾਣਿਆਂ ਨਾਲ ਮੀਟਿੰਗ ਕਰ ਰਹੀ ਹੈ, ਅੱਜ ਫਲਾਣੇ ਸ਼ੋਬੇ ਨਾਲ ਮੀਟਿੰਗ ਕਰ ਰਹੀ ਹੈ, ਫਲਾਣੇ ਸ਼ੋਬੇ ਨਾਲ ਮੀਟਿੰਗ। ਕਦੀ ਸੁਣਿਆ ਜੇ ਕਿ ਕਿਸਾਨਾਂ ਦੇ ਨਾਲ ਵੀ ਮੀਟਿੰਗ ਕਰ ਰਹੀ ਹੈ ਕਿ ਤੁਹਾਨੂੰ ਅਸੀਂ ਰੇਟ ਕੀ ਦੇਣਾ, ਜਾਂ ਤੁਹਾਡੇ ਕੋਲ ਚੀਜ਼ ਕਿਹੜੇ ਰੇਟ ਤੇ ਅਸੀਂ ਖਰੀਦਣੀ ਹੈ, ਜਾਂ ਤੁਹਾਨੂੰ ਅਸੀਂ ਬੀਜ ਕਿਸ ਰੇਟ ਦੇਣੇ ਨੇ, ਜਾਂ ਬਿਜਲੀ ਕਿਸ ਰੇਟ ਦੇਣੀ ਹੈ, ਜਾਂ ਸੰਤਕਾਰੀ ਦੇ ਸੰਦ ਕਿਸ ਰੇਟ ਦੇਣੇ ਨੇ, ਟਰੈਕਟਰ ਹੈ, ਹੱਲਾਂ ਨੇ, ਜਾਂ ਹੋਰ ਚੀਜ਼ਾਂ ਨੇ। ਕਦੀ ਅੱਜ ਤੱਕ ਸੁਣਿਆ? ਕਦੀ ਨਹੀਂ ਸੁਣਿਆ। ਕਿਉਂਕਿ ਕਿਸਾਨ ਨੂੰ ਉਹ ਸਮਝਦੇ ਕੁਛ ਨਹੀਂ। ਕਿਉਂ ਨਹੀਂ ਸਮਝਦੇ? ਕਿਉਂਕਿ ਅਸੀਂ 100 ਗੰਢਾ ਵੀ ਖਾਂਦੇ ਹਾਂ, 100 ਛਿੱਤਰ ਵੀ ਖਾਂਦੇ ਹਾਂ। ਇਸ ਕਰਕੇ, ਕਿਉਂਕਿ ਸਾਨੂੰ ਆਪ ਆਪਣੀ ਹਾਲਤ ਬਦਲਣ ਦਾ ਕੋਈ ਆਰ ਹੈ ਹੀ ਨਹੀਂ, ਨਾ ਅਸੀਂ ਕਰਦੇ ਹਾਂ। ਬਾਬੇ ਮਿਹਰਬਾਨੀ ਹੈ, ਸਮਝ ਆਈ ਨਾ। ਕਿਸਾਨੀ ਦੇ ਨਾਲ ਹੀ ਮਜ਼ਦੂਰ ਜੁੜੇ ਹੋਏ ਨੇ, ਤਨਖਾਹਦਾਰ ਤਬਕਾ ਜੁੜਿਆ ਹੋਇਆ। ਕਿਸਾਨ ਖੁਸ਼ਹਾਲ ਹੋਏਗਾ ਤੇ ਮੁਲਕ ਖੁਸ਼ਹਾਲ ਹੋਏਗਾ। ਕਿਸਾਨ ਖੁਸ਼ਹਾਲ ਨਹੀਂ ਹੋਏਗਾ ਤੇ ਕੋਈ ਨਹੀਂ ਹੈ। ਖੇਤੋਂ ਘਰ ਜਾਂਦਾ ਪਿਆ ਤੇ ਰਾਹ ਦੇ ਵਿੱਚ ਨਾ ਆਪਣੇ ਕੱਚੀ ਢਾਰੀ ਪੈਂਦੀ, ਘਰ ਹੈ ਕੱਚਾ। ਤੇ ਹੁਣ ਤਾਂ ਕੱਚੇ ਘਰ ਅਲੋਪ ਹੋ ਗਏ, ਲੇਕਿਨ ਸਾਡੇ ਪੰਜਾਬ ਦੀ ਵਿਰਸਾ ਵਿਰਾਸਤ ਹੈ ਆਪਣੇ ਇੱਥੇ ਹੈ ਇੱਕ। ਮੈਂ ਤੁਹਾਨੂੰ ਵਿਖਾਉਣਾ, ਤੁਸੀਂ ਮੇਰੇ ਨਾਲ ਆਓ। ਬਹੁਤ ਸੋਹਣੀ ਨਕਸ਼ਨਕਾਰੀ ਕੀਤੀ ਹੈ, ਬੜਾ ਵਧੀਆ ਬਣਾਇਆ ਰੰਗ ਰੂੰਗ ਕਰਕੇ। ਹਵੇਲੀ ਦਾ ਗੇਟ ਵੀ ਚੈੱਕ ਕਰਾਉਂਦੇ ਤੇ ਪੂਰਾ ਘਰ ਕੱਚਾ ਤੁਹਾਨੂੰ ਵਿਖਾਉਣੇ ਆ। ਚਲਾਓ। ਗੇਟ ਆ, ਗੇਟ ਬਣਾਇਆ ਹੋਇਆ ਘਰ ਦਾ, ਤੇ ਅੰਦਰੋਂ ਤੁਹਾਨੂੰ ਵਿਖਾਉਣੇ ਆ। ਚਲਾਓ। ਗੇਟ ਪੂਰਾ ਖੋਲ ਲਈਏ। कैसा जी गार्डमेंट है, लकड़ का गेट बनवाया। नासर कितों बनाया गेट? अच्छा, आजा। देख सकते हो घर पूरा कच्चा। वो कमरा एक आ कमरा है, इतने मैं संद पै वाही हुई वाले। हाँ, तूड़ी वाला कोठा जिन्होंने आप कहते हैं, विखा यार तूड़ी वाला कोठा। तूड़ी इधर खब्बड़ खुब्बड़ पाया होया ते बाकी समान पिया होया सारा। ये बाबे तुसीं देख सकते हो दीवार दे उत्ते हाथ नाल बनाया ना? हाथ नाल बनाई नक्शनकारी। ते इधर आ ਜਿਹਨੂੰ ਆਪਾਂ ਕੰਧੌਲੀ ਵੀ ਕਹਿੰਦੇ ਆ। ਪਹਿਲੇ ਵਕਤਾਂ ਦੇ ਵਿੱਚ ਹੁੰਦੀ ਸੀ, ਹੁਣ ਘਰਾਂ 'ਚ ਕੋਈ ਨਹੀਂ। ਹੁਣ ਲੈਂਟਰ ਪੈ ਗਏ ਨੇ ਤੇ ਪੱਥਰ ਲੱਗ ਗਏ ਨੇ, ਵਿਹੜਾ ਵੀ ਪੂਰਾ ਕੱਚਾ। ਇਹਦੇ ਵਿੱਚ ਸਰਾਖ ਰੱਖੇ ਹੋਏ ਨੇ, ਨਕਸ਼ਨਕਾਰੀ ਕੀਤੀ ਹੈ ਪੂਰੀ। ਇਹ ਸਾਡੇ ਲਹਿੰਦੇ ਪੰਜਾਬ ਦੇ ਵਿੱਚ ਹਾਲੇ ਵੀ ਘਰ ਹੈਗੇ ਨੇ ਟ੍ਰੈਡੀਸ਼ਨਲ ਤਰੀਕੇ ਦੇ ਜਿਹੜੇ ਆ ਨਾ। ਹਾਂ ਸਾਈਂ, ਆਹ ਕੇ ਬੰਦਾ ਪਿਆ ਠੀਕ ਹੈ। ਲਿਆ ਖਲੋਇਆ ਮੋਬਾਈਲ ਤੋਂ ਬਿਆਸੀ ਕਰ ਲੈਣ ਦੇ। ਹਾਂ, ਇਹ ਵੇਖ ਸਕਦੇ ਹੋ ਕਮਰਾ ਆਪਣਾ ਰਿਹਾਇਸ਼ ਵਾਲਾ, ਜਿੱਥੇ ਬੈੱਡ ਬੁੱਡ ਲੱਗਾ ਹੋਇਆ, ਪੂਰਾ ਨਿਜ਼ਾਮ ਅੰਦਰ। ਆਪਣਾ ਭਾਂਡੇ ਪੈ। ਹੁਣ ਇਹ ਪਰਛੱਤੀਆਂ ਜਿਹੜੀਆਂ ਨੇ ਇਹ ਵੀ ਖਤਮ ਹੋ ਗਈਆਂ ਨੇ, ਪਹਿਲੇ ਵਕਤਾਂ ਦੇ ਵਿੱਚ ਹੁੰਦੀਆਂ ਸੀ। ਸਿਰਕੀ ਦੀ ਛੱਤ ਹੈ। ਇਹ ਟ੍ਰੈਡੀਸ਼ਨਲ ਤਰੀਕੇ ਦੇ ਘਰ ਨਾ ਪਹਿਲੇ ਆਪਣੇ ਹੁੰਦੇ, ਹੁਣ ਕੋਈ ਨਹੀਂ ਗਏ। ਹੁਣ ਤਾਂ ਲੈਂਟਰ ਪੈ ਗਿਆ, ਪੱਕਾ ਕੰਮ। ਔਰ ਇਹਨਾਂ ਭਾਂਡਿਆਂ ਵਾਸਤੇ, ਬਰਤਨਾਂ ਵਾਸਤੇ ਵੀ ਜਿਹੜੀਆਂ ਨੇ ਅਲਮਾਰੀਆਂ, ਕਬਰਡ ਜਿਹਨੂੰ ਆਪਾਂ ਕਹਿੰਦੇ, ਜਾਂ ਸ਼ੋਕਸ਼ ਵਗੈਰਾ ਬਣ ਗਏ ਨੇ। ਲੇਕਿਨ ਇਹ ਪਿਓਰ। ਔਰ ਉੱਤੇ ਜਿਹੜਾ ਛਾੜ ਪਾਇਆ ਵੇਖੋ ਕਿੰਨਾ ਸੋਹਣਾ, ਪੂਰਾ ਉਹ ਹੱਥ ਦਾ ਕੱਢਿਆ ਹੋਇਆ ਸਾਰਾ, ਹੈ ਨਾ। ਤੇ ਇਹ ਰਸੋਈ ਹੈ। ਰਸੋਈ ਤੇ ਵੀ ਦੇਖੋ ਕੱਚੀ ਹੈ ਤੇ ਛੱਤ ਉੱਤੇ ਪੱਕੀ ਕੀਤੀ ਹੋਈ ਹੈ, ਵਾਰ ਚਾਰ ਦੇ ਕੇ ਉੱਚੀ ਕੀਤੀ ਹੈ। ਤੇ ਇੱਥੇ ਵੀ ਨਕਸ਼ਨਕਾਰੀ ਕੀਤੀ ਹੈ। ਵੇਖ ਲਓ ਰਸੋਈ। ਇਹ ਚੁੱਲ੍ਹਾ, ਹੁਣ ਗੈਸ ਆ ਗਏ ਆ ਵਗੈਰਾ ਵਗੈਰਾ ਚੀਜ਼ਾਂ ਆ ਗਈਆਂ, ਲੇਕਿਨ ਇੱਥੇ ਹਾਲੇ ਵੀ ਪੂਰਾ ਨਿਜ਼ਾਮ ਉਹੀ ਹੈ। ਇਹ ਚਰਲੂਆ ਅੱਗ ਪਾਉਣ ਵਾਲਾ, ਕੁੱਕੇ ਤੇ ਆਪਾਂ ਅੱਗੂ ਗੰਗਾਰੇ ਜਿਹੜੇ ਚੱਕ ਚੁੱਕ ਕੇ ਰੱਖੀਦੇ। ਇਹ ਪਿਓਰ ਦੇਸੀ ਮਾਹੌਲ। ਚਾਟੀ ਠੀਕ ਹੈ। ਇਹ ਚਾਟੀ ਦੇ ਵਿੱਚ ਲੱਸੀ ਵੀ ਹੈਗੀ ਹੈ, ਕਿਸੇ ਨੇ ਪੀਣੀ ਹੈ ਤੇ ਆ ਜਾਓ ਜੀ ਆਇਆਂ ਨੂੰ। ਫੁੱਲ ਦੇਸੀ ਮਾਹੌਲ। ਹਾਂ ਮਲੰਗਾ ਕੀ ਆਣਾ, ਇੱਧਰ ਆ ਚਾਰਨੇ ਇੱਧਰ ਇੱਧਰ ਆ। ਕਿਉਂ ਨਹੀਂ ਬਣਾਉਣੀ? ਇੱਧਰ ਆ, ਇੱਧਰ ਆ। ਇੱਧਰ ਪੂਰਾ ਦਾ ਇਹ ਇਹਦਾ ਘਰ ਆ ਜਵਾਨ ਦਾ, ਠੀਕ ਹੈ। ਕਹਿੰਦਾ ਮੈਂ ਵੀਡੀਓ ਨਹੀਂ ਬਣਾਉਣੀ, ਸੰਗਦਾ ਹੀ ਬੜਾ, ਪਤਾ ਨਹੀਂ ਕੀ ਗੱਲ। ਕਿਉਂ ਸੰਗਦਾ? ਉਵੇਂ ਹੀ। ਇਹ ਵਿਹੜਾ ਆਪਣੇ ਬਹਿਣ ਖਲੋਣ ਵਾਲਾ, ਥੜੀ ਬਣਾਈ ਹੋਈ ਇਹਦਾ। ਇਹ ਪਿੱਛੇ ਡੰਗਰਾਂ ਦਾ ਵਾੜਾ, ਸਾਰਾ ਸਿਸਟਮ ਟੋਕਾ ਲੱਗਾ ਹੋਇਆ। ਇੱਧਰਲੀ ਕੰਧ ਵੀ ਕੱਚੀ ਆ, ਕੰਧਾਂ 4 ਚੁਫੇਰੇ ਦੀਆਂ ਕੱਚੀਆਂ ਹੀ ਨੇ ਦੀਆਂ। ਬਾਹਰੋਂ ਹੀ ਮੈਂ ਤੁਹਾਨੂੰ ਵਿਊ ਕਰਵਾਉਣਾ ਇੱਕ ਵਾਰੀ। ਯਕੀਨ ਕਰੋ ਕਿ ਬੜਾ ਸਕੂਨ ਹੈ। ਸਭ ਤੋਂ ਵੱਡੀ ਗੱਲ ਜਿਹੜੀ ਨਾ ਇੱਥੇ ਬੋਰਡ ਹੈ,
ਉਹ ਵੇਖਦੇ ਪਏ ਛਾਂ ਆਉਂਦੀ ਹੈ ਪੂਰੀ, ਤੇ ਗਰਮੀਆਂ ਦੇ ਵਿੱਚ ਪੂਰਾ ਨਜ਼ਾਰਾ ਹੁੰਦਾ ਇੱਥੇ। ਆਇਓ ਬਾਬੇ, ਹੁਣ ਆਪਾਂ ਤੁਹਾਨੂੰ ਬਾਹਰ ਦਾ ਵਿਊ ਕਰਵਾਉਂਦੇ ਆ ਇੱਕ ਵਾਰੀ ਘਰ ਦਾ। ਬਾਹਰਲੀ ਸਾਈਡ ਆ ਘਰ ਦੀ, ਪੂਰਾ ਕੱਚਾ ਉਹ ਅੱਗੇ ਤੱਕ। ਇਸੇ ਤਰ੍ਹਾਂ ਜਿਹੜੀ ਦੂਜੀ ਸਾਈਡ ਆ ਉਹ ਆ। ਕਿੰਨਾ ਸੋਹਣਾ ਲੱਗਦਾ, ਕਿੰਨਾ ਚੰਗਾ ਲੱਗਦਾ ਹੈ ਨਾ। ਇੱਕ ਵਾਰੀ ਸਾਨੂੰ ਸਾਡੇ ਟ੍ਰੈਡੀਸ਼ਨਲ ਦੀ, ਸਾਡੇ ਵਿਰਸੇ ਦੀ ਜਿਹੜੀ ਯਾਦ ਆਉਂਦੀ ਹੈ ਕੱਚੇ ਘਰ ਵੇਖ ਕੇ। ਹੁਣ ਤਾਂ ਬਹੁਤ ਘੱਟ, ਚੜ੍ਹਦੇ ਪੰਜਾਬ 'ਚ ਤਾਂ ਮੇਰੇ ਖਿਆਲ ਵੈਸੇ ਖਤਮ ਹੋ ਗਏ ਨੇ, ਤੇ ਸਾਡੇ ਇੱਧਰ ਹੈ ਨੇ ਹਾਲੇ। ਤੇ ਬਾਬਾ ਸਾਡੇ ਲਹਿੰਦੇ ਪੰਜਾਬ ਦੇ ਵਿੱਚ ਕੱਚੇ ਘਰਾਂ ਦਾ ਰਿਵਾਜ ਅੱਜ ਵੀ ਹੈਗਾ। ਇਹ ਨਹੀਂ ਆ ਕਿ ਲੋਕਾਂ ਦੇ ਕੋਲ ਪੈਸਾ ਕੋਈ ਨਹੀਂ ਆ ਜਾਂ ਆਮਦਨੀ ਕੋਈ ਨਹੀਂ ਆ ਜਾਂ ਪੱਕੇ ਘਰ ਬਣਾ ਨਹੀਂ ਸਕਦੇ, ਹੈ ਆ ਕੋਠੀਆਂ ਦੀਆਂ ਕੋਠੀਆਂ ਲੈਣਾ ਦੇ ਵਿੱਚ। ਲੇਕਿਨ ਇਹ ਡੇਰੇਦਾਰੇ ਜਿਹੜੇ ਨੇ ਮੋਸਟਲੀ ਸਾਡੇ ਇੱਥੋਂ ਦੇ ਲੋਕ ਨੇ, ਉਹ ਪਿੰਡਾਂ 'ਚੋਂ ਬਾਹਰ ਰੱਖਦੇ ਨੇ। ਮਤਲਬ ਕਿ ਘਰ ਅਗਰ ਪਿੰਡ 'ਚ ਹੈ ਤਾਂ ਜਿੱਥੇ ਉਹਨਾਂ ਦਾ ਖੂਹ ਹੈ, ਜ਼ਮੀਨ ਹੈ, ਖੇਤ ਹੈ, ਉੱਥੇ ਆਪਣੀ ਉਹ ਕੱਚੀ ਢਾਰੀ ਬਣਾ ਕੇ ਤੇ ਆਪਣੇ ਡੰਗਰ ਡੁੰਗਰ ਰੱਖ ਕੇ ਤੇ ਆਪਣੀ ਵੱਸੋਂ ਸ਼ੌਕ ਤੋਂ ਕਰਦੇ ਨੇ, ਰੱਖਦੇ ਨੇ ਉੱਥੇ ਹੀ। ਲੇਕਿਨ ਪਿਛਲੇ ਡੰਗਾਂ ਦੇ ਵਿੱਚ ਰਿਪਨ ਖੁਸ਼ੀ ਹੁਣੀ ਵੀ ਆਏ ਸੀ, ਔਰ ਉਹਨਾਂ ਨੇ ਵੀ ਇਹ ਚੀਜ਼ ਬੜੀ ਆਪਣੇ ਵਲੋਗਾਂ ਦੇ ਵਿੱਚ ਕਈ, ਸਾਡੇ ਤਾਂ ਮਹਿਮਾਨ ਨੇ, ਆਪਾਂ ਉਹਨਾਂ ਨੂੰ ਮਾੜਾ ਨਹੀਂ ਕਹਿੰਦੇ, ਲੇਕਿਨ ਉਹਨਾਂ ਨੇ ਗੱਲਾਂ ਕੀਤੀਆਂ ਕਿ ਇੱਥੇ ਡਿਵੈਲਪਮੈਂਟ ਕੋਈ ਨਹੀਂ ਗੀ, ਇਹ ਗਰੀਬ ਆ, ਬਹੁਤ ਪਿਛੋਕੜ ਆ। 100 ਸਾਲ ਪਿੱਛੇ ਤੁਸੀਂ ਜਾਣਾ ਹੋਵੇ ਤਾਂ ਤੁਸੀਂ ਚੱਲ ਲਹਿੰਦੇ ਪੰਜਾਬ 'ਚ ਆਇਓ, ਪਰ ਇੱਥੇ ਆ ਕੇ ਤੁਸੀਂ ਵੇਖੋ ਕਿ ਲੋਕ 100 ਸਾਲ ਪਿੱਛੇ ਆ, ਸਾਡੇ ਤੋਂ ਇੰਨੇ ਸਾਲ ਪਿੱਛੇ। ਕਿਸੇ ਤੋਂ ਕੋਈ ਅਸੀਂ ਪਿੱਛੇ ਨਹੀਂ ਆ, ਡਿਵੈਲਪਮੈਂਟ ਸਾਡੇ ਕੋਲ ਹੈਗੀ ਆ। ਹਾਂ, ਸਾਡੀ ਗੌਰਮੈਂਟ ਨਹੀਂ ਸਹੀ, ਔਰ ਪਿਛਲੇ ਕੋਈ 5-10 ਸਾਲਾਂ ਤੋਂ ਥੋੜਾ ਮੁਲਕ ਸਾਡਾ ਘਾਟੇ 'ਚ ਜਾ ਰਿਹਾ, ਲੇਕਿਨ ਲੋਕਾਂ ਕੋਲ ਰੱਜ ਪੈਸਾ, ਆਪਣਾ ਸੋਹਣੇ ਘਰ ਨੇ, ਸੋਹਣਾ ਲਾਈਫ ਸਟਾਈਲ ਹੈ, ਹਰ ਚੀਜ਼ ਹੈ। ਬੋਲੀ ਨਾਲ ਲੋਕ ਚਾਹੇ ਨਹੀਂ ਜੁੜੇ ਹੋਏ, ਲੇਕਿਨ ਆਪਣੀ ਵੱਸੋਂ ਨਾਲ, ਆਪਣੇ ਵਸੇਬ ਨਾਲ ਇਹ ਜੁੜੇ ਨੇ। ਉਸ ਚੀਜ਼ ਨਾਲੋਂ ਹਾਲੇ ਟੁੱਟੇ ਨਹੀਂ ਆ। ਕਿਸੇ ਕੋਲ ਵੀ ਕੋਈ 5-10 ਕਿੱਲੇ ਜ਼ਮੀਨ ਆ ਤਾਂ ਉਹਨੇ ਆਪਣੀ ਬੈਠਾਰ ਬਣਾ ਕੇ ਬੈਠਾ ਹੋਇਆ, ਸਹੀ ਆ, ਡੰਗਰ ਡੁੰਗਰ ਰੱਖੇ ਹੋਏ ਆ। ਆ ਪਰਲੀ ਸਾਈਡ ਤੇ ਮੇਰਾ ਕੈਮਰਾਮੈਨ ਤੁਹਾਨੂੰ ਵਿਖਾਉਂਦਾ, ਮਾਰੀ ਕੈਮਰਾ ਮਾੜਾ ਜੀ ਉੱਧਰ। ਇਹ ਡੰਗਰ ਬੱਧੇ ਹੋਏ ਆ, ਇੱਥੇ ਵੀ ਡੰਗਰ ਬੱਧੇ ਹੋਏ ਆ, ਤੇ ਪਿੰਡ ਦੇ ਵਿੱਚ ਵੀ ਘਰ ਹੈ ਔਰ ਇੱਥੇ ਵੀ ਸੈਟਅਪ ਹੈ। ਠੀਕ ਹੈ, ਇਹ ਬਾਹਰੋਂ ਬਾਹਰ ਡੇਰਾ, ਮਤਲਬ ਆਓ ਬਹੁ ਖਾਓ ਪੀਓ ਜੋ ਮਰਜ਼ੀ, ਜਿਵੇਂ ਮਰਜ਼ੀ, ਕੋਈ ਲੈਣ ਦੇਣ, ਕੋਈ ਟੈਨਸ਼ਨ, ਕੋਈ ਚੱਕਰ ਨਹੀਂ ਹੈ। ਠੀਕ ਹੈ, ਜਿਹੜਾ ਇਹ ਕਿਹਾ ਜਾਂਦਾ ਕਿ ਲਹਿੰਦੇ ਪੰਜਾਬ ਡਿਵੈਲਪਮੈਂਟ ਕੋਈ ਨਹੀਂ, ਕਿ ਲੋਕ ਗਰੀਬ ਆ, ਬਿਲਕੁਲ ਗਲਤ ਆ। ਸਾਡੇ ਤਾਂ ਵਿਆਹਾਂ ਤੇ ਅੰਦਰ 2-2 ਲੱਖ ਰੁਪਈਆ ਸੁੱਟ ਦਿੰਦੇ ਬੀਬੀਆਂ ਦੇ ਉੱਤੋਂ, ਕੋਈ ਫਰਕ ਨਹੀਂ ਪੈਂਦਾ। ਇਹ ਬਾਬੇ ਉਹ ਕਣਕ ਆ ਆਪਣੀ ਸਾਰੀ। ਠੀਕ ਹੈ, ਇੱਥੋਂ ਆ ਪਲਾਟ ਇੰਜ ਸਿੱਧਾ, ਉੱਥੋਂ ਪਰਾਂ, ਤੇ ਦੱਸੋ ਵੇਖ ਕੇ ਕਣਕ ਆਪਣੀ ਕਿੱਦਾਂ। ਅੱਲਾ ਪਾਕ ਰੰਗ ਭਾਗ ਲਾਵੇ, ਸਾਰਿਆਂ ਦੀਆਂ ਕਣਕਾਂ, ਸਾਰਿਆਂ ਦੀਆਂ ਸਧਰਾਂ, ਸਾਰਿਆਂ ਦੀਆਂ ਆਸਾਂ ਉਮੀਦਾਂ ਪੂਰੀਆਂ ਹੋਣ। ਅੱਲਾ ਦੇ ਹਵਾਲੇ ਜਿਉਂਦੇ ਵਸਦੇ ਰਹੋ, ਤੇ ਮੇਰੇ ਵਾਸਤੇ ਦੁਆ ਜ਼ਰੂਰ ਕਰਦੇ ਹੋ ਜੀ। ਅੱਲਾ ਪਾਕ ਤੁਹਾਨੂੰ ਖੁਸ਼ ਆਬਾਦ ਰੱਖੇ। ਫਿਰ ਮਿਲਾਂਗੇ ਕਿਸੇ ਨਵੇਂ ਵਲੋਗ ਦੇ ਵਿੱਚ, ਕਿਸੇ ਨਵੀਂ ਵੀਡੀਓ ਦੇ ਵਿੱਚ। ਐਂਡ ਤੇ ਮੈਂ ਇਸ ਤੋਂ ਕਲਿੱਪ ਲੈ ਕੇ ਪਤਾ ਲੱਗ ਜੂਗਾ ਕੌਣ ਕੌਣ ਬੰਦਾ ਕਣਕ ਮੇਰੀ ਵੇਖ ਕੇ ਤੇ ਕੀ ਕਮੈਂਟ ਉਹਦੇ ਬਾਰੇ ਕਰਦਾ, ਚੰਗੀ ਆ ਮਾੜੀ ਆ, ਕਿਸ ਤਰ੍ਹਾਂ ਦੀ ਆ। ਠੀਕ ਹੈ, ਪਤਾ ਲੱਗ ਜੂਗਾ ਹੁਣ ਐਂਡ ਤੇ ਕਿਹੜਾ ਕਿਹੜਾ ਬੰਦਾ ਵਹਿੰਦਾ ਤੇ ਕਿਹੜਾ ਕਿਹੜਾ ਬੰਦਾ ਕਣਕ ਬਾਰੇ ਕਮੈਂਟ ਕਰਦਾ। ਅੱਲਾ ਦੇ ਹਵਾਲੇ, ਜਿਉਂਦੇ ਵਾਸਤੇ ਰਹੋ।